ਸਰ ਸਦਰ ਟਰੰਪ ਦੇ ਖਿਲਾਫ ਇੱਕ ਕਰਾਰਦਾਦ ਮਨਜ਼ੂਰ ਹੋਈ ਔਰ ਉਹਦੇ 'ਚ ਇਹ ਕਿਹਾ ਗਿਆ ਹੈ ਕਿ ਕਿਸੇ ਵੀ ਈਰਾਨ ਦੇ ਖਿਲਾਫ ਕਿਸੇ ਵੀ ਕਾਰਵਾਈ ਤੋਂ ਪਹਿਲਾਂ ਉਹਦੀ ਮਨਜ਼ੂਰੀ ਇਜਾਜ਼ਤ ਲੈਣਾ ਜ਼ਰੂਰੀ ਹੋਏਗੀ। ਕੀ ਸਮਝ ਰਹੇ ਹੋ ਕਿ ਜਿਹੜੇ ਕਾਂਗਰਸ ਦੇ ਅੰਦਰ ਇਖਤਲਾਫਾਤ ਨੇ ਉਹ ਵੱਧ ਗਏ ਨੇ ਕਿਉਂਕਿ ਕਾਂਗਰਸ ਦੇ ਕੁਝ ਲੋਕਾਂ ਵੀ ਇਹਦੀ ਹਮਾਇਤ ਵਿੱਚ ਵੋਟ ਦਿੱਤਾ ਹੈ। ਦੇਖੋ ਇਸ ਟਾਈਮ ਅਗਰ ਵੇਖਿਆ ਜਾਏ ਜੀ ਜਦੋਂ ਦੇ ਪ੍ਰੈਜ਼ੀਡੈਂਟ ਟਰੰਪ ਜਨੇਵਾ ਤੋਂ ਵਾਪਸ ਆਏ ਨੇ ਜ਼ਾਇਨਸ ਲਾਬੀ ਤੇ ਜ਼ਾਇਨਸ ਕ੍ਰਿਸਚੀਅਨ ਜਿਹੜੇ ਨੇ ਔਰ ਬਿਲਖਸੂਸ ਇੱਥੇ ਤੁਹਾਨੂੰ ਇਹ ਵੀ ਦੱਸਣਾ ਚਾਹਾਂਗਾ ਤੁਹਾਡੇ ਵੇਖਣ ਵਾਲਿਆਂ ਨੂੰ ਕਿ ਇੱਥੇ ਜੂਇਸ਼ ਜਿਹੜੇ ਨੇ ਯਹੂਦੀ ਤੇ ਉਹਨਾਂ ਦੀਆਂ ਇੱਥੇ ਜਿਹੜੀਆਂ ਦੂਜੀਆਂ ਤਨਜ਼ੀਮਾਂ 127 ਮਿਲੀਅਨ ਡਾਲਰ ਉਹਨਾਂ ਨੇ 2024 ਦੇ ਇਲੈਕਸ਼ਨ 'ਚ ਲਾਇਆ ਸੀ। ਜੀ ਜੀ ਹੁਣ ਜਿਹੜੇ ਸਿਆਸਤਦਾਨ ਅਮਰੀਕਾ ਦੇ ਸੈਨੇਟਰ ਜਾਂ ਕਾਂਗਰਸਮੈਨ ਉਹਨਾਂ ਤੋਂ ਮੁਸਤਫੀਦ ਹੁੰਦੇ ਨੇ ਅਲਟੀਮੇਟਲੀ ਉਹਨਾਂ ਵੀ ਤੇ ਆਪਣੇ ਪੈਸੇ ਹਲਾਲ ਕਰਨੇ ਨੇ। ਇਸ ਟਾਈਮ ਉਹ ਮੁਸਲਸਲ ਕ੍ਰਿਟਿਸਾਈਜ਼ ਕਰ ਰਹੇ ਨੇ ਔਰ ਜਿਹੜਾ ਸਭ ਤੋਂ ਵੱਡਾ ਚੈਲੰਜ ਹੈ ਇਸ ਵੇਲੇ ਡੋਨਾਲਡ ਟਰੰਪ ਸਾਹਿਬ ਤੇ ਕਿ ਉਹਨਾਂ ਨੇ ਕੌਮ ਨੂੰ ਇਹ ਦੱਸਣਾ ਕਿ ਮੇਰੀ ਡੀਲ ਓਬਾਮਾ ਠੀਕ ਡੀਲ ਹੈ। ਨਾਲੋਂ ਬਿਹਤਰ ਹੈ। ਇਸ ਟਾਈਮ ਜਿਹੜੀ ਜਿਸ ਰੈਜ਼ੋਲੂਸ਼ਨ ਦੀ ਅਸੀਂ ਗੱਲ ਕਰ ਰਹੇ ਸਾਂ ਹੈ ਤਾਂ ਉਹ ਸਿੰਬੋਲਿਕ ਹੈ ਲੇਕਿਨ ਅਲਟੀਮੇਟਲੀ ਪ੍ਰੈਸ਼ਰ ਮੌਜੂਦ ਹੈ। ਹੁਣ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਉਹਦੇ ਅੱਗੋਂ ਬਾਈ ਪ੍ਰੋਡਕਟਸ ਕੀ ਨੇ। ਇੱਕ ਤੇ 48-50 ਦੇ ਰੇਸ਼ੋ ਨਾਲ ਸੈਨੇਟ 'ਚੋਂ ਅਪਰੂਵ ਹੋਈ, ਉਸ ਤੋਂ ਬਾਅਦ 215 ਤੇ 208 ਨਾਲ ਸਹੀ ਮੈਜੋਰਿਟੀ ਦੇ ਵਿੱਚੋਂ ਕਾਂਗਰਸ ਦੇ ਵਿੱਚੋਂ ਉਹ ਜਿਹੜੀ ਰੈਜ਼ੋਲੂਸ਼ਨ ਹੈ ਅਪਰੂਵ ਹੋਇਆ। ਹੁਣ ਉਸ ਤੋਂ ਬਾਅਦ ਅਗਰ ਵੇਖਿਆ ਜਾਏ ਤੇ ਉਹਨੂੰ ਬਾਈਪਾਸ ਕਰਨ ਦੇ ਜੀ ਕੀ ਤਰੀਕਾ ਕਾਰਨ ਉਹ ਅਗਰ ਵੇਖੇ ਨਾ ਵੇਖੋ ਜਿਸ ਤਰ੍ਹਾਂ ਕਹਿੰਦੇ ਨੇ ਕਿ ਤੁਸੀਂ 10 ਫੁੱਟ ਦੀ ਦੀਵਾਰ ਬਣਾਓਗੇ ਤੇ ਅਸੀਂ 11 ਫੁੱਟ ਦੀ ਸੀੜੀ ਬਣਾ ਲਾਂਗੇ। ਉਹਦੇ 'ਚ ਵੇਖੋ ਇੱਕ ਤੇ ਸੈਲਫ ਡਿਫੈਂਸ ਦਾ ਹੱਕ ਅਮਰੀਕਾ ਰੱਖਦਾ। ਠੀਕ ਅੱਗੇ ਪਿੱਛੇ ਵੀ ਜਿਸ ਟਾਈਮ ਉੱਥੇ ਝੜਪਾਂ ਹੁੰਦੀਆਂ ਸਨ ਤੇ ਅਮਰੀਕਾ ਉਹਨੂੰ ਐਕਸਕਿਊਜ਼ ਕਰਦਾ ਸੀ, ਯੂਜ਼ ਕਰਦਾ ਸੀ ਕਿ ਅਸੀਂ ਵਾਰ ਨਹੀਂ ਲੜ ਰਹੇ, ਅਸੀਂ ਆਪਣੇ ਆਪ ਨੂੰ ਆਪਣੇ ਸੈਲਫ ਡਿਫੈਂਸ ਕਰ ਰਹੇ, ਉਹਨੂੰ ਕਿਹਾ ਜਾ ਜੀ ਜੀ ਸਕਦਾ ਹੈ। ਫਿਰ ਉਸ ਤੋਂ ਬਾਅਦ ਲੇਕਿਨ ਮੈਂ ਜਿਹੜਾ ਸਮਝਦਾ ਕਿ ਜੰਗ ਜਿਹੜੀ ਹੈ ਈਰਾਨ ਵਾਲਾ ਜਿਹੜਾ ਮੁੱਦਾ ਹੈ ਇਟਸ ਓਵਰ ਨਾਓ ਔਰ ਉਸ ਤੋਂ ਬਾਅਦ ਦੂਜੇ ਅਹਦਾਫ ਵਾਲੇ ਪਾਸੇ ਚੀਜ਼ਾਂ ਅੱਗੇ ਜਾਣਗੇ। ਇਲੈਕਸ਼ਨ ਵੀ ਨਜ਼ਦੀਕ ਨੇ ਔਰ ਅੱਛੀ ਪੇਸ਼ਰਫਤ ਹੋ ਰਹੀ ਹੈ। ਪਾਕਿਸਤਾਨ ਅਸਲ 'ਚ ਹੁਣ ਇਸ ਟਾਈਮ ਜਿਹੜੀ ਵੇਖ ਰਹੇ ਸਾਂ ਟੈਕਨੀਕਲ ਟੀਮਾਂ ਤੇ ਜੇ ਬੈਠੀਆਂ ਨੇ ਆਪਸ 'ਚ ਡਿਸਕਸ ਕਰ ਰਹੇ ਨੇ ਲੇਕਿਨ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਜਿਹੜੇ ਨੇ ਉਹ ਵੀ ਉਹਨਾਂ ਨੂੰ ਲਿਖ ਕੇ ਆਪਣੀਆਂ ਸ਼ਰਤਾਂ ਠੀਕ ਦਿੰਦੇ ਨੇ ਜਿਹੜੀਆਂ ਉਹ ਅੱਗੇ ਅਮਰੀਕਾ ਨੂੰ ਦੇ ਰਹੇ ਨੇ। ਜਿਸ ਤਰ੍ਹਾਂ ਕਿ ਪਲਾਸਟਿਕ ਮਿਸਲ ਦੇ ਬਾਰੇ 'ਚ ਸਾਡੇ ਸ਼ਹਿਬਾਜ਼ ਸ਼ਰੀਫ ਸਾਹਿਬ ਨੇ ਅਸੈਂਬਲੀ ਦੀ ਸਪੀਚ 'ਚ ਕਿਹਾ ਸੀ ਕਿ ਜੀ ਕਤਰ ਦੀ ਤਰ੍ਹਾਂ ਇਰਾਨ ਜਿਹੜਾ ਬੈਲਿਸਟਿਕ ਮਿਜ਼ਾਈਲ ਜਿਹੜਾ ਉਹਨੂੰ ਰੱਖਣ ਦਾ ਹੱਕ ਰੱਖਦਾ ਐਜ਼ ਅ ਫਰਦਰ ਡਿਫੈਂਸ। ਤਾਂ ਮੈਂ ਸਮਝਦਾ ਕਿ ਅੱਛੀ ਪੇਸ਼ਰਫਤ ਹੋਏਗੀ, ਅੱਛੀਆਂ ਚੀਜ਼ਾਂ ਹੋਈਆਂ ਨੇ। ਪਾਕਿਸਤਾਨ ਜਿਹੜਾ ਉਹ ਇੱਕ ਨਈ ਤਾਕਤ ਬਣ ਕੇ ਇਸ ਰੀਜਨ 'ਚ ਉੱਭ ਰਿਹਾ, ਇਹ ਸਭ ਤੋਂ ਵੱਡੀ ਗੱਲ ਹੈ। ਜੰਗਾਂ ਤੇ 3 ਮੁਲਕਾਂ ਨੇ ਲੜੀਆਂ ਨੇ ਲੇਕਿਨ ਜਿੱਤ ਸਾਡੇ ਮਾਦਰੇ ਮਿਲਤ ਦੀ ਹੋਈ ਹੈ, ਇਹ ਸਭ ਤੋਂ ਵੱਡੀ ਗੱਲ ਹੈ। ਸਰ ਇਸ ਕਰਾਰਦਾਦ ਦਾ ਅਗਰ ਮੈਂ ਤੁਹਾਡੇ ਤੋਂ ਪੁੱਛਾਂ ਇਹਦੀ ਕੀ ਕਾਨੂੰਨੀ ਹੈਸੀਅਤ ਤੇ ਅਲਾਮਤੀ ਕਰਾਰਦਾਦ ਹੈ ਸਦਰ ਟਰੰਪ ਦੇ ਖਿਲਾਫ ਕਿਉਂਕਿ ਗੱਲਾਂ ਇਹ ਵੀ ਹੋਣੀਆਂ ਨੇ ਕਿ ਸ਼ਾਇਦ ਕੋਈ ਬਗਾਵਤ ਜਿਹੀ ਹੋ ਗਈ ਹੈ, ਵਾਕਈ ਐਸਾ ਹੈ ਸਰ? ਦੋ ਚੀਜ਼ਾਂ ਅਰਜ਼ ਕਰਨਾ ਚਾਹਾਂਗਾ। ਪਹਿਲੇ ਤੇ ਇਹ ਵੇਖੀਏ ਜੀ ਕਿ ਡੋਨਾਲਡ ਟਰੰਪ ਸਾਹਿਬ ਆਪ ਕੀ ਸਨ। ਡੋਨਾਲਡ ਟਰੰਪ ਸਾਹਿਬ ਮੈਂ 3 ਇਲੈਕਸ਼ਨਾਂ 'ਚ ਪਿਛਲੇ ਉਹਨਾਂ ਦੇ 3 ਇਲੈਕਸ਼ਨਾਂ 'ਚ ਉਹਨਾਂ ਨਾਲ ਸਾਂ, ਬਲਕਿ ਆਫੀਸ਼ੀਅਲ ਕੈਪੈਸਿਟੀ 'ਚ ਉਹਨਾਂ ਨਾਲ ਸਾਂ। ਬਲਕਿ ਮੈਨੂੰ ਇਹ ਆਨਰ ਹਾਸਲ ਹੈ ਕਿ 2020 ਦੇ ਇਲੈਕਸ਼ਨ 'ਚ ਉਹਨਾਂ ਦੀ ਵੈਬਸਾਈਟ ਤੇ ਮੇਰੀ ਤਸਵੀਰ ਔਰ ਮੇਰੀ ਬਾਇਓ ਇੰਟਰੋਡਕਸ਼ਨ ਵੀ ਉਹਨਾਂ ਦੇ ਮੈਂ ਆਈ ਵਾਸ ਐਜ਼ ਐਨ ਐਡਵਾਈਜ਼ਰ ਟੂ ਹਿਸ ਕੈਂਪੇਨ। ਹੁਣ ਅਰਜ਼ ਇਹ ਕਰਨਾ ਚਾਹਾਂਗਾ ਕਿ ਪ੍ਰੈਜ਼ੀਡੈਂਟ ਟਰੰਪ ਸਾਹਿਬ ਜਿਹੜੇ ਜੀ ਸਨ ਜੀ ਉਹ ਇੱਕ ਐਂਟੀ ਵਾਰ ਉਮੀਦਵਾਰ ਬਣ ਕੇ ਉੱਭਰੇ ਸਨ। ਉਹਨਾਂ ਦੀ ਬੇਸ ਜਿਹੜੀ ਹੈ ਮੇਕਿੰਗ ਅਮਰੀਕਾ ਗ੍ਰੇਟ ਅਗੇਨ, ਉਹਦਾ ਆਬਜੈਕਟਿਵ ਜਿਸ ਤਰ੍ਹਾਂ ਕਿ ਉਹਦਾ ਨਾਂ ਹੈ ਉਹ ਤੰਗ ਆ ਗਏ ਸਨ ਕਿ ਅਸੀਂ ਇਰਾਕ ਤੇ ਅਫਗਾਨਿਸਤਾਨ ਦੀਆਂ ਸੜਕਾਂ ਤੇ ਪੁਲ ਨਹੀਂ ਬਣਾਣੇ, ਅਸੀਂ ਆਪਣੇ ਮੁਲਕ ਦਾ ਇੰਫਰਾਸਟ੍ਰਕਚਰ ਬਣਾਉਣਾ। ਫਿਰ ਉਸ ਤੋਂ ਬਾਅਦ ਕੀ ਹੋਇਆ, ਜੋ ਬਾਈਡਨ ਪੀਰੀਅਡ ਠੀਕ ਦੇ ਹੈ ਵਿਚਕਾਰ ਜਿਹੜਾ ਗੈਪ ਆਇਆ 24 ਮਿਲੀਅਨ ਇਲੀਗਲ ਇਮੀਗ੍ਰੈਂਟਸ ਨੂੰ ਇੱਥੋਂ ਬਾਰਡਰ ਖੋਲ ਕੇ ਤੇ ਬੁਲਾਇਆ ਗਿਆ। ਉਹਦਾ ਇੰਪੈਕਟ ਕੀ ਹੋਇਆ ਫਿਰ ਦੁਬਾਰਾ ਕਿ ਸਾਡੇ ਹਸਪਤਾਲ ਘੱਟ ਪੈ ਗਏ, ਸਾਡੇ ਸਕੂਲ ਥੋੜੇ ਪੈ ਗਏ, ਸਾਡੀਆਂ ਸੜਕਾਂ ਤੇ ਟ੍ਰੈਫਿਕ ਹੀ ਨਹੀਂ ਮੁੱਕ ਰਹੀ ਤੇ ਦੁਨੀਆ ਤੰਗ ਹੈ। ਇਹ ਜੰਗ ਜਿਹੜੀ ਸੀ ਨਾ ਪਾਪੂਲਰ ਜੰਗ ਨਹੀਂ ਸੀ ਅਮਰੀਕਾ ਦੇ ਵਿੱਚ, ਉਹ ਬੇਸ ਸਹੀ ਅਪਸੈਟ ਹੈ, ਅੱਜ ਵੀ ਅਪਸੈਟ ਹੈ ਔਰ ਬਾਰ-ਬਾਰ ਇਹ ਕੁਐਸਚਨ ਕੀਤਾ ਜਾ ਰਿਹਾ ਹੈ ਕਿ ਜੰਗ ਇਜ਼ਰਾਈਲ ਦੀ ਸੀ ਜਾਂ ਅਮਰੀਕਾ ਦੀ ਸੀ। ਔਰ ਸਭ ਤੋਂ ਵੱਡੀ ਗੱਲ ਇੱਥੇ ਮੈਂ ਐਡ ਵੀ ਕਰਨਾ ਜੀ ਚਾਹਾਂਗਾ, ਇਜ਼ਰਾਈਲ ਦਾ ਸਭ ਤੋਂ ਵੱਡਾ ਨੁਕਸਾਨ ਇਸ ਜੰਗ ਬਲਕਿ ਗਾਜ਼ਾ ਤੋਂ ਬਾਅਦ ਹੋਇਆ ਅਮਰੀਕਾ ਦੇ ਵਿੱਚ ਔਰ ਪੂਰੀ ਦੁਨੀਆ ਦੇ ਵਿੱਚ ਕਿ ਪਬਲਿਕ ਓਪੀਨੀਅਨ ਚੇਂਜ ਹੋ ਰਹੀ। ਇਸ ਟਾਈਮ ਮੁਮਦਾਨੀ ਜਿਹੜੇ ਕਿ ਇੰਡੀਅਨ ਮੁਸਲਮਾਨ ਨੇ, ਨਿਊਯਾਰਕ ਦੇ ਮੇਅਰ ਨੇ, ਉਹਨਾਂ ਨੇ ਜਿਸ ਟਾਈਮ ਇਲੈਕਸ਼ਨ ਜਿੱਤਿਆ ਤੇ 30% ਯਹੂਦੀਆਂ ਨੇ, ਜੈਨਜ਼ੀ ਨੇ ਵੀ ਉਹਨਾਂ ਨੂੰ ਵੋਟ ਦਿੱਤੇ ਸਨ। ਇਤਨੀ ਅਨਪਾਪੂਲਰ ਹੋ ਚੁੱਕੀ ਹੈ ਗਾਜ਼ਾ ਔਰ ਇਜ਼ਰਾਈਲ ਜਿਹੜੀ ਹੈ ਜੀ ਉਹ ਜੀ ਇਜ਼ਰਾਈਲ ਇਜ਼ ਲੂਜ਼ਿੰਗ ਦਾ ਪਬਲਿਕ ਓਪੀਨੀਅਨ। ਹੁਣ ਉਹ ਜਿਹੜੀ ਇੱਕ ਗੱਲ ਸੀ ਨਾ ਕਿ ਅਨਕੰਡੀਸ਼ਨਲ ਸਪੋਰਟ ਆਫ ਇਜ਼ਰਾਈਲ, ਉਹ ਲਫ਼ਜ਼ ਉਸ ਚੀਜ਼ ਨੂੰ, ਉਸ ਰਿਲੇਸ਼ਨਸ਼ਿਪ ਨੂੰ ਧੱਕਾ ਪਹੁੰਚਿਆ ਇਸ ਜੰਗ ਨਾਲ। ਔਰ ਪ੍ਰੈਜ਼ੀਡੈਂਟ ਟਰੰਪ ਖਾਸ ਕਰਕੇ ਛੋਟੀ ਜਿਹੀ ਇੱਕ ਚੀਜ਼ ਹੋਰ ਅਰਜ਼ ਕਰਨਾ ਚਾਹਾਂਗਾ,
ਸਾਡੇ ਸਾਬਕਾ ਜਿਹੜੇ ਵਜ਼ੀਰ ਖਾਰਜਾ ਸਨ ਟੋਨੀ ਬਿਲਕਨ, ਉਹਨਾਂ ਦੀ ਇੱਕ ਸਟੇਟਮੈਂਟ ਪਿਛਲੇ ਦਿਨਾਂ ਚ ਆਈ ਸੀ ਕਿ ਸਾਨੂੰ 12 ਸਾਲ ਠੀਕ। ਇਜ਼ਰਾਈਲ ਜਿਹੜਾ ਟੋਨੀ ਬਿਲਕਨ ਆਪ ਹੀ ਯਹੂਦੀ ਸਨ, ਕਿ ਸਾਨੂੰ 12 ਸਾਲ ਜਿਹੜਾ ਇਹਨਾਂ ਬੀਬੀ ਨੇਤਨਿਆਹੂ ਘਸੀਟ ਕੇ ਮਿਡਲ ਈਸਟ ਚ ਲਿਜਾਣਾ ਚਾਹੁੰਦਾ ਸੀ ਤੇ ਅਸੀਂ ਨਹੀਂ ਗਏ। ਜੀ ओबामा पीरियड एंड जो बाइडन, लेकिन प्रेसिडेंट चले गए अपनी पॉलिसीज के खिलाफ सारिया चीज़ा। लेकिन वो भी तुहानू दसना ਉਹਦੇ 'ਚ ਵੀ ਉਹ ਬਾਰ-ਬਾਰ ਕਹਿੰਦੇ ਰਹੇ ਨੇ ਮਾਰਕੋ ਰੂਬੀਓ ਕਿ ਇਜ਼ਰਾਈਲ ਹਮਲਾ ਕਰਨ ਲੱਗਾ ਸੀ ਤੇ ਅਸੀਂ ਪਹਿਲ ਕੀਤੀ ਹੈ ਕਿਉਂਕਿ ਉਸ ਤੋਂ ਬਾਅਦ ਸਾਨੂੰ ਉੱਥੇ ਜਾਣਾ ਪੈਣਾ ਸੀ। ਔਰ ਦੂਜਾ ਉੱਥੇ ਕਹਿੰਦੇ ਇਸ ਗੱਲ ਨੂੰ ਕੀਤੀ ਜਾ ਰਹੀ ਗੱਲ ਕਿ ਸਾਨੂੰ ਪਤਾ ਲੱਗਾ ਸੀ ਕਿ ਈਰਾਨ 2 ਹਫ਼ਤੇ ਦੂਰ ਰਹਿ ਗਿਆ ਸੀ ਟੂ ਮੇਕ ਦਾ ਐਟੋਮਿਕ ਵੈਪਨਸ। ਲੇਕਿਨ ਇਹ ਹੁਣ ਗੱਲ ਆਵਾਮ ਜਿਹੜੀ ਇਹਨੂੰ ਬਿਲੀਵ ਕਰੇਗੀ ਜਾਂ ਨਹੀਂ, ਇਹਦਾ ਰਿਜ਼ਲਟ ਨਵੰਬਰ 'ਚ ਨਿਕਲੇਗਾ। ਲੇਕਿਨ ਅਪਹਿਲ ਬੈਟਲ ਹੈ, ਜੰਗ ਬਹੁਤ ਅਨਪੋਪੂਲਰ ਸੀ। हाँ, डोनाल्ड ट्रंप साहब इतने लकी जरूर ने कि डेमोक्रेट पार्टी को कोई वड्डी कद-आवर शख्सियत कोई नहीं, उम्मीदवार कोई नहीं, और उन्होंने कोई सोचा जाए तो कोई मैंडेट भी मौजूद नहीं है, क्योंकि अभी अजय रिसेंटली 12 साल हुकूमत करके गए ने, लोग अजय तक उन्होंने तो बेजार। सर गलबात हो रही है, लेकिन जो एटमी मामला है स्पेशली ईरान वाले की अगर गल करिए तो अहमियत का हामिल है, और ईरान ने अपने जितने भी साइट्स ने उन्होंने मुआयने की इजाज़त देने तो इनकार कर दिता है। डेडलॉक ਦੀ ਸਿਚੁਏਸ਼ਨ ਪੈਦਾ ਹੋ ਸਕਦੀ ਹੈ ਇਸ ਸਾਰੇ ਮਾਮਲੇ ਤੇ। देखो, मैं इस टाइम ਤੁਹਾਨੂੰ ਦੱਸਣਾ ਚਾਹਨਾ ਕਿ ਕੀ ਪ੍ਰਪੋਜ਼ਲਸ ਟੇਬਲ ਤੇ ਮੌਜੂਦ ਨੇ ਇਸ ਵਕਤ। ਬਲਕਿ ਪਾਕਿਸਤਾਨ ਨੇ ਕਮਿਊਨੀਕੇਟ ਕੀਤਾ ਹੈ ਕਿ ਅਸੀਂ ਈਰਾਨ ਦੀ ਸਰਜ਼ਮੀਨ ਦੇ ਉੱਤੇ ਹੀ ਇਹਨੂੰ ਲੋਸ ਲੈਵਲ ਤੇ ਲੈ ਜਾਾਂਗੇ। ਔਰ ਦੂਜੀ ਇੱਥੇ ਵੀ ਤੁਹਾਨੂੰ ਦੱਸਣਾ ਚਾਹਾਂਗਾ ਕਿ ਜਿਹੜਾ ਪ੍ਰੋਡਕਟ ਨੇ ਨਿਊਕਲੀਅਰ, ਇਹ ਹੈਲਥ ਰੀਜ਼ਨ ਵਾਸਤੇ ਵੀ ਇਸਤੇਮਾਲ ਕੀਤਾ ਜਾਂਦਾ। ਦਵਾਈਆਂ 'ਚ ਵੀ ਇਹਨਾਂ ਦੀ ਚੀਜ਼ਾਂ ਦੀ ਲੋੜ ਹੁੰਦੀ ਹੈ, ਦਵਾਈਆਂ ਬਣਾਈਆਂ ਜਾਂਦੀਆਂ ਨੇ, ਸਰਜਰੀ ਕੀਤੀ ਜਾਂਦੀ, ਹੋਰ ਕਿਸੇ ਤਰੀਕੇ ਨਾਲ ਵੀ ਇਹਨਾਂ ਨੂੰ ਯੂਜ਼ ਕੀਤਾ ਜਾਂਦਾ। ਉਸ ਲੈਵਲ ਤੇ ਲੈ ਜਾਣਗੇ। ਲੇਕਿਨ ਉਹਦੇ 'ਚ ਆਪਣਾ ਅਜੇ ਤੱਕ ਮੈਂ ਅੱਜ ਦੀ ਖਬਰ ਤੁਹਾਨੂੰ ਦੱਸ ਰਿਹਾ, ਬਲਕਿ ਮੈਂ ਟੈਲੀਗ੍ਰਾਫ ਜਿਹੜਾ ਬ੍ਰਿਟਿਸ਼ ਇੱਕ ਨਿਊਜ਼ਪੇਪਰ ਹੈ ਉਹਦੇ 'ਚ ਖਬਰ ਆਈ ਹੈ ਕਿ ਅਸੀਂ ਉਹਨਾਂ ਚਿਰ ਇਹਨਾਂ ਨੂੰ ਇਜਾਜ਼ਤ ਨਹੀਂ ਦਿਆਂਗੇ ਇੰਸਪੈਕਸ਼ਨ ਦੀ ਜਿੰਨਾ ਚਿਰ ਡੀਲ ਫਾਈਨਲ ਨਹੀਂ ਹੁੰਦੀ। ਸੋ ਇੰਬਿਗੁਇਟੀ ਇਹਦੇ 'ਚ ਅਜੇ ਸਵਾਲੀਆ ਨਿਸ਼ਾਨ ਮੌਜੂਦ ਨੇ, ਔਰ ਇਹ ਚੀਜ਼ਾਂ 60 ਦਿਨ ਦੇ ਵਿੱਚ ਜਿਹੜੀਆਂ ਤੈਅ ਹੋਣਗੀਆਂ ਮਰਲਾ ਦਰ ਮਰਲਾ ਮੇਰੇ ਖਿਆਲ 'ਚ। लेकिन एक मेन एक फ्रेमवर्क से एग्रीमेंट हो चुके हैं कि यह इशू अस डील करने ने। और मैं समझना कि ज्यादातर चीज़ां एग्रीमेंट इस टाइम हो की रहा। हूँ मैं तुहानू दसना सकलैन भाई, ये जंग तिन्ना मुल्कां ने जितनी, ईरान ने भी ये जंग जितनी है, अमेरिका ने भी जितनी है, और इजराइल ने भी जंग जितनी। ज्यादा रौला तुसीं ओहदा सुनोगे जिहदा सोशल मीडिया का कंट्रोल होएगा, वो ज्यादा समझेगा जी मैं, क्योंकि उसकी वजह है ਇਹਨਾਂ ਨੇ ਆਪਣੇ ਹਕੂਮਤਾਂ ਆਪਣੇ ਮੁਲਕਾਂ ਦੇ ਵਿੱਚ ਹਕੂਮਤ ਕਰਨੀ। ਇਹਨਾਂ ਨੂੰ ਪਬਲਿਕ ਓਪੀਨੀਅਨ ਚਾਹੀਦੀ ਹੁੰਦੀ ਹੈ। ਇਹਨਾਂ ਨੇ ਇਸ ਟਾਈਮ ਇਹਨੂੰ ਦੂਜੇ ਲਫ਼ਜ਼ਾਂ 'ਚ ਪਾਸਚਰਿੰਗ ਕਿਹਾ ਜਾਂਦਾ ਕਿ ਪਾਸਚਰਿੰਗ ਕਰ ਰਹੇ ਨੇ, ਜਿਵੇਂ ਨੂਰਾ ਕੁਸ਼ਤੀ ਮਾਰ ਦਿਆਂਗੇ, ਢਾਹ ਦਿਆਂਗੇ। ਲੇਕਿਨ ਇਹ ਫੰਡਾਮੈਂਟਲੀ ਚੀਜ਼ਾਂ ਤੇ ਐਗਰੀਮੈਂਟ ਹੋ ਚੁੱਕਿਆ ਹੈ, ਔਰ ਮੇਰੇ ਖਿਆਲ 'ਚ ਮਜ਼ੀਦ ਜਿਹੜੀ ਨਹੀਂ ਹੋਏਗਾ। ਔਰ ਇੱਕ ਨਿਊ ਨਾਰਮ ਵੀ ਤੁਹਾਨੂੰ ਦੱਸਣਾ ਚਾਹੁੰਦਾ, ਜਿਹੜਾ ਮੈਂ ਨਵੀਆਂ ਚੀਜ਼ਾਂ ਮੈਂ ਵੀ ਸਕਲੈਨ ਭਾਈ ਜ਼ਿੰਦਗੀ ਸਿੱਖ ਰਿਹਾ। ਜਿਸ ਤਰ੍ਹਾਂ ਉਹ ਕਹਿੰਦੇ ਨੇ ਜੰਗ ਬੰਦ ਹੈ ਲੇਕਿਨ ਝੜਪੇਂ ਜਾਰੀ ਹੈ, ਇਹ ਇੱਕ ਨਿਊ ਨਾਰਮ ਹੈ। ਹੁਣ ਉਹ ਝੜਪਾਂ ਕਿੱਥੇ ਹੁੰਦੀਆਂ ਰਹਿਣਗੀਆਂ, ਹੋ ਵੀ ਰਹੀਆਂ ਨੇ, ਲਬਨਾਨ 'ਚ ਹੋ ਰਹੀਆਂ ਨੇ, ਗਾਜ਼ਾ 'ਚ ਹੋ ਰਹੀਆਂ ਨੇ, ਇਹ ਨਿਊ ਨਾਰਮ ਹੈ। ਔਰ ਦੁਨੀਆ ਦੇ ਮੁਖਤਲਿਫ ਜਗ੍ਹਾ ਦੇ ਉੱਤੇ ਜੰਗਾਂ ਛਿੜੀਆਂ ਨੇ ਜਿਨ੍ਹਾਂ ਦਾ ਅਸੀਂ ਅੱਜ ਜ਼ਿਕਰ ਵੀ ਨਹੀਂ ਕਰਦੇ। ਸੁਡਾਨ ਦੇ ਵਿੱਚ ਵੀ ਚੀਜ਼ਾਂ ਚੱਲ ਰਹੀਆਂ ਨੇ, ਅਫਰੀਕਾ ਦੇ ਵਿੱਚ ਚੀਜ਼ਾਂ ਚੱਲ ਰਹੀਆਂ ਨੇ, ਲੀਬੀਆ ਦੇ ਹਾਲਾਤ ਖਰਾਬ ਨੇ, ਯਮਨ ਦੇ ਵਿੱਚ ਝੜਪਾਂ ਹੁੰਦੀਆਂ ਰਹਿੰਦੀਆਂ ਨੇ ਜਿਹੜੀ ਖਬਰ ਵੀ ਨਹੀਂ ਪੜ ਪਾਉਂਦੀ। ਲੇਕਿਨ ਇਹ ਨਿਊ ਨਾਰਮ ਹੈ ਹੁਣ ਦੁਨੀਆ ਤੇ कि जंग बंद है लेकिन झड़पें जारी हैं। मेरा ख्याल है हुणे इस तरह ਇਹਦੇ ਨਾਲ ਹੀ ਗੁਜ਼ਾਰਾ ਕਰਨਾ ਪੈਣਾ। ਕਿ ਨਜ਼ਰ ਆ ਰਿਹਾ ਸਰ ਕਿ ਈਰਾਨ ਕਿਸੇ ਵੀ ਸੂਰਤ ਆਪਣੇ ਜੋਹਰੀ ਤੇ ਦਿਫਾਈ ਜਿਹੜੇ ਪਾਲਿਸੀਆਂ ਨੇ ਉਹਨਾਂ ਦੇ ਉੱਤੇ ਕਿਸੇ ਦਾ ਦਬਾਅ ਜਿਹੜਾ ਉਹ ਕਬੂਲ ਨਹੀਂ ਕਰੇਗਾ। ਐਸੀ ਸਿਚੁਏਸ਼ਨ ਹੈ ਸਰ? ਨਹੀਂ, ਉਹ ਦਬਾਅ ਕਬੂਲ ਨਹੀਂ ਕਰ ਰਿਹਾ। ਐਬਸੋਲੂਟਲੀ ਆਈ ਟੋਟਲੀ ਐਗਰੀ ਵਿਦ ਯੂ। ਲੇਕਿਨ ਉੱਥੇ ਇਸ ਟਾਈਮ ਅਗਰ ਜ਼ਾਤੀ ਤੌਰ ਤੇ ਮੇਰੇ ਕੋਲ ਪੁੱਛੋ, ਜਿਹੜਾ ਉਹਨਾਂ ਦਾ ਡਿਫਰੈਂਸਿਸ ਇਨ ਬਿਟਵੀਨ ਪੋਲੀਟੀਕਲ ਲੀਡਰਸ਼ਿਪ ਔਰ ਪਾਸਦਰਾਨੇ ਇਨਕਲਾਬ ਜਿਹੜੇ ਉਹਨਾਂ ਦੇ ਦਰਮਿਆਨ ਇੱਕ ਰਿਫਟ ਹਮੇਸ਼ਾ ਚੱਲਦੀ ਆਈ। ਹੁਣ ਮੈਂ ਇੱਕ ਛੋਟਾ ਜਿਹਾ ਤੁਹਾਨੂੰ ਮੈਂ ਦੱਸਣਾ ਜਿਹੜਾ ਹਿੱਕਅਪ ਆਏਗਾ। ਸਾਡੇ ਜਿਹੜੇ ਵਾਈਸ ਪ੍ਰੈਜ਼ੀਡੈਂਟ ਨੇ ਸਾਡੇ ਜਿਹੜੀ ਵੈਸ, ਉਹ ਕਹਿੰਦੇ ਨੇ ਹਿੱਕਅਪਸ ਕਿ ਇਹਨੂੰ ਡਸਟ ਨੂੰ ਸੈਟਲ ਹੋਣ ਲੱਗਿਆ ਟਾਈਮ ਲੱਗੇਗਾ। ਹੁਣ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਹਰਡਲ ਦੱਸਣਾ ਚਾਹੁੰਦਾ। ਮੁਹਰਮ ਉਲ ਹਰਾਮ ਹੈ ਅੱਜ ਕੱਲ੍ਹ ਉੱਥੇ, ਔਰ ਉਹਨਾਂ ਦਾ ਈਰਾਨ ਦੇ ਵਿੱਚ ਪ੍ਰੋਗਰਾਮ ਹੈ ਕਿ ਆਪਣੇ ਸੁਪਰੀਮ ਲੀਡਰ ਦਾ ਜਨਾਜ਼ਾ ਕੀਤਾ ਜਾਏ। ਉਹਦੇ 20 ਮਿਲੀਅਨ ਬੰਦਿਆਂ ਨੂੰ ਇਕੱਠਾ ਕਰਨਾ ਉਹਨਾਂ ਨੇ। ਫਿਰ ਉਹਨਾਂ ਨੇ ਰੀਸੈਂਟਲੀ ਐਲਾਨ ਕੀਤਾ ਕਿ ਅਸੀਂ ਇਸ ਜਨਾਜ਼ੇ ਨੂੰ ਇਰਾਕ ਵੀ ਲੈ ਕੇ ਜਾਵਾਂਗੇ। ਹੁਣ ਉਹਦਾ ਇੰਪੈਕਟ ਕੀ ਹੋਏਗਾ? ਠੀਕ ਹੈ, ਉਹਦਾ ਇੰਪੈਕਟ ਹੋਏਗਾ ਲੋਕਾਂ ਦੇ ਜਜ਼ਬਾਤ ਮਜ਼ੀਦ ਐਂਟੀ ਵੈਸਟ ਹੋਣਗੇ, ਐਂਟੀ ਅਮਰੀਕਾ ਹੋਣਗੇ ਜਿਨ੍ਹਾਂ ਨੇ ਅਸੈਸੀਨੇਟ ਕੀਤਾ। ਹੁਣ ਉਹਨੂੰ ਕੂਲ ਡਾਊਨ ਕਰਨ ਵਾਸਤੇ ਈਰਾਨ ਦਾ ਕੀ ਮਨਸੂਬਾ ਹੈ, ਇਸ ਆਉਣੇ ਵਾਲੇ ਦਿਨਾਂ 'ਚ ਪਤਾ ਲੱਗੇਗਾ। ਲੇਕਿਨ ਜਿਹੜਾ ਬਾਹਰ ਇਸ ਟਾਈਮ ਅਗਰ ਵੇਖਿਆ ਜਾਏ, ਇਕਨੋਮਿਕ ਕ੍ਰਾਈਸਿਸ ਨੇ,
ਫੂਡ ਔਰ ਮੈਡੀਸਿਨਸ ਦੀ ਸਹੀ। ਸ਼ਾਰਟੇਜ ਹੈ। ਹੁਣ ਉਹਦੇ ਬਾਰੇ 'ਚ ਅਗਰ ਸੋਚਿਆ ਜਾਏ ਤਾਂ ਉਹਨਾਂ ਨੂੰ ਪੈਸਾ ਚਾਹੀਦਾ ਪੈਸਾ ਮਿਲ ਵੀ ਰਿਹਾ ਉਹਨਾਂ ਨੂੰ। ਹੁਣ ਤੇਲ ਵੇਚਣਗੇ ਖੁੱਲ ਕੇ ਬਾਹਰ ਵੇਚਣਗੇ ਜੀ ਗੈਸ ਸਭ ਤੋਂ ਜ਼ਿਆਦਾ ਜ਼ਖਾਇਰ ਉਹਨਾਂ ਕੋਲ ਗੈਸ ਦੇ ਉਹਨੂੰ ਬਾਹਰ ਵੇਚਣਗੇ ਪੈਸਾ ਆਏਗਾ। ਔਰ ਜਿਹੜਾ ਵੈਸਟ ਨੂੰ ਤੇ ਅਮਰੀਕਾ ਨੂੰ ਖਦਸ਼ਾ ਹੈ ਕਿ ਦੁਬਾਰਾ ਉਹ ਪੈਸਾ ਪ੍ਰੈਕਸਿਸ ਕੋਲ ਦੇ ਨਾ ਜਾਏ ਈਰਾਨ ਦੀ ਡਿਵੈਲਪਮੈਂਟ ਤੇ ਲੱਗੇ। ਤੋ ਇਸ ਵਾਸਤੇ ਅਗਰ ਵੇਖਿਆ ਜਾਏ ਤਾਂ ਈਰਾਨ ਦੇ ਕੋਲ ਦੋ ਚੋਇਸਸ ਨੇ। ਆਈਦਰ ਉਹ ਇਸ ਤਰ੍ਹਾਂ ਹੀ ਆਪਣੇ ਪ੍ਰੈਕਸਿਸ ਨੂੰ ਫੀਡ ਕਰਕੇ ਦੁਨੀਆ 'ਚ ਇੱਕ ਟਰਬਲ ਮੇਕਰ ਵਾਲਾ ਆਪਣਾ ਇੱਕ ਰੋਲ ਅਦਾ ਕਰਨਾ ਚਾਹੁੰਦੇ ਨੇ ਜਾਂ ਫਿਰ ਉਹ ਆਪਣੇ ਇੰਡਸਟਰੀ ਤੇ ਆਵਾਮ ਦੀ ਬਹਿਬੂਦ ਜੀ ਦੇ ਜੀ ਬਾਰੇ ਸੋਚਦੇ ਨੇ। ਇਹ ਦੋ ਰਸਤੇ ਸਾਹਮਣੇ ਨੇ ਉਹਨਾਂ ਦੇ ਲੇਕਿਨ ਆਉਣ ਵਾਲੇ ਦਿਨ ਦੱਸਣਗੇ ਕਿ ਉਹ ਕਿਸ ਤਰ੍ਹਾਂ ਇਹਨੂੰ ਪਰਸੂ ਕਰਦੇ ਨੇ। ਚੇਂਜਸ ਆ ਰਹੀਆਂ ਨੇ ਵੈਸੇ ਚੇਂਜਸ ਜਿਹੜੀਆਂ ਆ ਰਹੀਆਂ ਉਹ ਦੱਸਣਾ ਚਾਹਾਂਗਾ ਕਿ ਇਜ਼ਰਾਈਲ ਦੇ ਵਿੱਚ ਇਲੈਕਸ਼ਨ ਨੇ ਅਕਤੂਬਰ ਦੇ ਵਿੱਚ ਉੱਥੇ ਬੈਨਟ ਨਫਤਾਲੀ ਕਾਫੀ ਪਪੂਲਰ ਨੇ ਬੈਂਜਾਮਿਨ ਨੇਤਨਯਾਹੂ ਨੇ ਇਲੈਕਸ਼ਨ ਹਾਰ ਜਾਣਾ। ਔਰ ਉਸ ਤੋਂ ਬਾਅਦ ਦੂਜੀ ਗੱਲ ਹੈ ਕਿ ਪ੍ਰੈਜ਼ੀਡੈਂਟ ਟਰੰਪ ਜਿਹੜੇ ਨੇ ਉਹ ਵੀ ਅੱਧਾ ਆਪਣਾ ਪੀਰੀਅਡ ਪੂਰਾ ਕਰ ਚੁੱਕੇ ਨੇ। ਔਰ ਉਸ ਤੋਂ ਬਾਅਦ ਅਗਰ ਨਵੰਬਰ 'ਚ ਇਲੈਕਸ਼ਨ ਨਹੀਂ ਲੜ ਪਾਉਂਦੇ ਠੀਕ ਇੱਥੇ ਅਮਰੀਕਨ ਸਿਆਸਤ 'ਚ ਉਹਨੂੰ ਕਿਹਾ ਜਾਂਦਾ ਲੇਮ ਡਕ ਪ੍ਰੈਜ਼ੀਡੈਂਟ ਕਿ ਉਹਦੇ ਤੋਂ ਕੋਈ ਇਖਤਿਆਰ ਕੋਈ ਨਹੀਂ। ਉਹਦੇ ਨਾਲ ਨਾ ਕਾਂਗਰਸ ਖੜੀ ਹੈ ਨਾ ਸੈਨੇਟ ਖੜੀ ਹੈ। ਉਹ ਹਰ ਚੀਜ਼ ਨੂੰ ਐਗਜ਼ੈਕਟਿਵ ਆਰਡਰ ਦੇ ਜ਼ਰੀਏ ਨਾ ਉਹਨੂੰ ਇਨਫੋਰਸ ਕਰਦਾ ਹੈ ਜਿਹੜਾ ਕਿ ਬਹੁਤ ਅਨਪਪੂਲਰ ਤਰੀਕਾਕਾਰ ਜੀ ਹੁੰਦਾ ਹੈ। ਉਹਨੂੰ ਇਤਨਾ ਅੱਛਾ ਨਹੀਂ ਸਮਝਿਆ ਜਾਂਦਾ ਪੋਲੀਟੀਕਲ ਦੁਨੀਆ ਦੇ ਵਿੱਚ। ਔਰ ਉਸ ਤੋਂ ਬਾਅਦ ਇੱਕ ਹੋਰ ਹੈ ਅਗਰ ਇੱਥੇ ਮਿਡ ਟਰਮ 'ਚ ਇਲੈਕਸ਼ਨ ਹਾਰ ਜਾਂਦੇ ਨੇ ਰਿਪਬਲਿਕਨ ਗ੍ਰਿਪ ਲੂਜ਼ ਕਰਦੇ ਨੇ ਡੈਮੋਕ੍ਰੇਟ ਵਾਪਸ ਆਉਣਗੇ ਤਾਂ ਬਿਲਕੁਲ ਦੁਨੀਆ ਦਾ ਨਕਸ਼ਾ ਤਬਦੀਲ ਹੋ ਜਾਏਗਾ। ਜਿਸ ਤਰ੍ਹਾਂ ਜੋ ਬਾਈਡਨ ਪੀਰੀਅਡ ਦੇ ਵਿੱਚ ਤੁਸੀਂ ਵੇਖਿਆ ਕਿ ਉਹ ਮੁਲਕ ਦੇ ਅੰਦਰ ਸੋਸ਼ਲਿਸਟ ਏਜੰਡੇ ਨੂੰ ਪ੍ਰਮੋਟ ਕਰਦੇ ਨੇ ਫਾਰਨ ਪਾਲਿਸੀ ਨੂੰ ਭੁੱਲ ਜਾਂਦੇ ਨੇ। ਜੀ ਜੀ ਟ੍ਰੇਡ ਲੋਕੀ ਫਿਰ ਉਹਨਾਂ ਦੀ ਫਾਰਨ ਪਾਲਿਸੀ ਨੂੰ ਅਬਿਊਜ਼ ਕਰਦੇ ਨੇ। ਇੱਕ ਮਿਸਾਲ ਦੇਣਾ ਚਾਹਾਂਗਾ ਭਾਰਤ ਰਸ਼ੀਆ ਤੋਂ ਸਸਤਾ ਤੇਲ ਵੀ ਲੈਂਦਾ ਸੀ ਵਾਸ਼ਿੰਗਟਨ ਡੀਸੀ ਜਾ ਕੇ ਲੁੱਡੀਆਂ ਵੀ ਪਾਉਂਦਾ ਸੀ ਤੇ ਉਹਨਾਂ ਵਾਸਤੇ ਇਟ ਵਾਸ ਓਕੇ। ਡੋਨਾਲਡ ਟਰੰਪ ਸਾਹਿਬ ਨੇ ਉਹਨੂੰ ਰੋਕਿਆ ਸੀ ਉਹ ਰੋਕਣੇ ਦੀ ਕੋਸ਼ਿਸ਼ ਕਰਦੇ ਰਹੇ ਨੇ ਔਰ ਅੱਜ ਵੀ ਕਰ ਰਹੇ ਨੇ ਮੁਸਲਸਲ। ਠੀਕ ਹੈ ਦੂਜਾ ਦੁਨੀਆ ਟ੍ਰੇਡ ਵੇਖੋ ਨਾ ਵਾਪਸ ਆਏ ਨੇ ਟੈਰਿਫ ਲਾਇਆ। ਦੁਨੀਆ ਅਮਰੀਕਾ ਦੇ ਵਿੱਚ ਜਿਹੜੇ ਆਪਣੀਆਂ ਪ੍ਰੋਡਕਟਸ ਭੇਜਦੇ ਸਨ ਉਹਨਾਂ ਤੇ ਉਹ ਟਿਕਾ ਕੇ ਟੈਰਿਫ ਲਾਉਂਦੇ ਸਨ ਲੇਕਿਨ ਅਮਰੀਕਾ ਟੈਰਿਫ ਲਾਏ ਤੇ ਉਹਨਾਂ ਨੂੰ ਪ੍ਰੋਬਲਮ ਹੈ। ਤੇ ਇਹਨਾਂ ਚੀਜ਼ਾਂ ਨੂੰ ਬੈਲੈਂਸ ਕਰਨਾ ਜ਼ਰੂਰੀ ਸੀ ਮੇਰੇ ਖਿਆਲ ਦੇ ਵਿੱਚ। ਅਗਰ ਕੋਸ਼ਿਸ਼ ਕੀਤੀ ਹੈ ਅੱਜ ਵੀ ਪ੍ਰੈਜ਼ੀਡੈਂਟ ਟਰੰਪ ਸਾਹਿਬ ਈਰਾਨ ਤੋਂ ਜਲਦ ਅਜ਼ ਜਲਦ ਨਿਕਲ ਕੇ ਵਾਪਸ ਆਉਣ ਸਹੀ ਆਪਣੀ ਇੱਥੇ ਇਨਫਲੇਸ਼ਨ ਤੇ ਤਵੱਜੋ ਦੇਣ। ਜੰਗ ਤੋਂ ਪਹਿਲੇ ਵੀ ਅਮਰੀਕਾ ਦੇ ਵਿੱਚ ਇਨਫਲੇਸ਼ਨ ਸੀ ਇਹਦੇ ਵਿੱਚ ਕੋਈ ਸ਼ੱਕ ਨਹੀਂ। ਮੇਰੀ ਨਜ਼ਰ ਦੇ ਵਿੱਚ ਕੋਵਿਡ ਤੋਂ ਬਾਅਦ ਅਜੇ ਤੱਕ ਸਪਲਾਈ ਚੇਨ ਪੂਰਾ ਰਿਸਟੋਰ ਹੀ ਨਹੀਂ ਸੀ ਹੋਇਆ। ਅਗਰ ਉਹਨਾਂ ਚੀਜ਼ਾਂ ਤੇ ਤਵੱਜੋ ਦੇਣ ਆਵਾਮ ਨੂੰ ਰਿਲੀਫ ਦੇਣ ਟੈਕਸ ਕੱਟ ਕਰਨ ਇੰਡਸਟਰੀ ਵਾਪਸ ਲੈ ਕੇ ਆਉਣ ਜਿਹਦੇ ਬਾਰੇ ਜੋ ਬਾਰ-ਬਾਰ ਕਹਿੰਦੇ ਸਨ ਮੇਕਿੰਗ ਅਮਰੀਕਾ ਗ੍ਰੇਟ ਅਗੇਨ ਸੇਫ ਅਗੇਨ ਐਂਡ ਪ੍ਰੋਸਪਰਸ ਅਗੇਨ ਅਗਰ ਇਸ ਏਜੰਡੇ ਤੇ ਕੰਮ ਕਰਨ there are strong chances ਕਿ ਦੁਬਾਰਾ JD ਵੈਂਸ ਔਰ ਮਾਰਕੋ ਰੂਬੀਓ ਜਿਹੜੇ ਦੋਵੇਂ ਇੱਕ ਟਿਕਟ ਤੇ ਹੋਣਗੇ ਉਹ ਇਲੈਕਸ਼ਨ ਜਿੱਤ ਪਾਣਗੇ ਔਰ ਦੁਨੀਆ ਸੁੱਖ ਦਾ ਸਾਹਸ ਲਏਗੀ ਬੈਲੈਂਸ ਰਹੇਗਾ। ਉਹਦੀ ਵਜ੍ਹਾ ਹੈ ਕਿ ਇਸ ਟਾਈਮ ਵੀ ਜਿਹੜੀਆਂ ਜੰਗਾਂ ਤੇ ਕਨਫਲਿਕਟ ਹੋਏ ਨੇ ਦੁਨੀਆ ਸ਼ੁਰੂ ਦਿਸ ਵਾਸ ਪੂਰੀ ਦੁਨੀਆ ਦੇ ਵਿੱਚ ਬੈਲੈਂਸ ਕਮਜ਼ੋਰ ਸੀ। ਵੇਖੋ ਨਾ ਅੱਜ ਤੁਸੀਂ ਅਗਰ ਪੁੱਛਿਆ ਜਾਏ ਤਾਂ ਕਿਸੇ ਨੂੰ ਪਤਾ ਹੀ ਨਹੀਂ ਕ੍ਰੀਮੀਆ ਕਿੱਥੇ ਗਿਆ। ਉਹ ਰਸ਼ੀਆ ਹਾਜ਼ਮ ਕਰ ਚੁੱਕਿਆ ਉਹਨੂੰ। ਯੂਰਪ ਉਹਦੇ ਬਾਰੇ 'ਚ ਬੋਲਦੇ ਹੀ ਨਹੀਂ ਹੈ ਔਰ ਯੂਰਪ ਆਪਣੇ ਆਪ ਨੂੰ ਡਿਫੈਂਡ ਕਰਨ ਦੀ ਸਲਾਹੀਅਤ ਹੀ ਨਹੀਂ ਰੱਖਦਾ। ਤੋ ਦੁਨੀਆ ਦਾ ਬੈਲੈਂਸ ਖਰਾਬ ਸੀ। ਉਹਦਾ ਤੁਸੀਂ ਅਗਰ ਨਮੂਨਾ ਵੇਖ ਲਓ ਤੇ ਇਜ਼ਰਾਈਲ ਵੀ ਉਹਨੂੰ ਅਬਿਊਜ਼ ਕਰਦਾ ਰਿਹਾ ਹੋਰ ਦੂਸਰੇ ਮੁਮਾਲਿਕ ਇੰਡੀਆ ਵੀ ਉਹਨੂੰ ਅਬਿਊਜ਼ ਕਰਦਾ ਰਿਹਾ ਦੂਸਰੇ ਮੁਮਾਲਿਕ। ਮੇਰੇ ਖਿਆਲ 'ਚ ਦੁਨੀਆ 'ਚ ਬੈਲੈਂਸ ਹੋਣਾ ਬਹੁਤ ਜ਼ਰੂਰੀ ਹੈ ਔਰ ਮੇਰੇ ਖਿਆਲ 'ਚ ਰਿਪਬਲਿਕਨ ਹੈਜ਼ ਅ ਬੈਟਰ ਲੀਡਰਸ਼ਿਪ ਕੰਪੇਅਰਡ ਟੂ ਦਾ ਡੈਮੋਕ੍ਰੇਟਸ।